ਅੱਜ ਜਿਹੜੀ ਅਸੀਂ 1947 ਤੋਂ ਲੈ ਕੇ ਹੁਣ ਤੱਕ ਸਟੇਟ ਨਾਲ ਲੜਾਈ ਲੜ ਰਹੇ ਹਾਂ ਤੇ ਅੱਜ ਜਿਹੜੀ ਆਪ ਦੀ ਦਾੜੀ ਹੈ ਉਹ ਅਸੀਂ ਇੰਡੀਅਨ ਸਟੇਟ ਨੂੰ ਆਪ ਫੜਾਉਣ ਨੂੰ ਫਿਰਦੇ ਹਾਂ। ਕੈਨੇਡਾ ਅਕ੍ਰੋਸ ਦਾ ਬਾਰਡਰ, ਕੈਨੇਡਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਹੋਰ ਦੇਸ਼ਾਂ ਦੇ ਵਿੱਚ ਇੰਡੀਅਨ ਸਟੇਟ ਨੇ ਸਿੱਖਾਂ ਦੀ ਕਿਲਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਔਰ ਪਿਛਲੇ 75-76 ਸਾਲ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਦੁਨੀਆ ਦੀਆਂ ਜਿਹੜੀਆਂ ਸੁਪਰ ਪਾਵਰ ਨੇ USA, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ ਸਿੱਖਾਂ ਦੇ ਹੱਕ ਵਿੱਚ ਖੜਾ ਹੋ ਗਿਆ ਹੈ। ਅੱਜ ਜਿਹੜੀ ਇੰਡੀਅਨ ਸਟੇਟ ਹੈ ਉਹ ਇਹ ਨੈਰੇਟਿਵ ਦੇ ਰਹੀ ਹੈ ਕਿ ਜਿਹੜੇ ਪੰਜਾਬ ਦੇ ਮੁੰਡੇ ਨੇ ਉਹ ਗੈਂਗਸਟਰ ਨੇ। ਇਹ ਜਿਹੜਾ ਕੰਮ ਕਰਕੇ ਗੈਂਗਸਟਰਾਂ ਨਾਲ ਜਿਨ੍ਹਾਂ ਨੇ ਵੀ ਹਰੀਨੌਂ ਦਾ ਕਤਲ ਕੀਤਾ ਹੈ ਉਹਨਾਂ ਨੇ ਇੰਟਰਨੈਸ਼ਨਲ ਲੈਵਲ 'ਤੇ ਸਿੱਖਾਂ ਨੂੰ ਇਹ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਹੈ। ਹੁਣ ਇੰਟਰਨੈਸ਼ਨਲ ਲੈਵਲ 'ਤੇ ਸਿੱਖਾਂ ਦੀ ਜਿਹੜੀ ਟਾਰਗੇਟ ਕਿਲਿੰਗ ਹੈ ਬਹੁਤ ਵੱਡਾ ਮਸਲਾ ਹੈ। ਉਹਦੇ ਨਾਲ ਇਹ ਨਵਾਂ ਕੰਮ ਸ਼ੁਰੂ ਹੋ ਗਿਆ ਹੈ ਕਿ ਜਿਵੇਂ ਪੂਲਾ ਕੈਟ ਸਿੱਖਾਂ ਨੂੰ ਮਾਰਦਾ ਸੀ, ਅੱਜ ਉਸੇ ਤਰ੍ਹਾਂ ਦੇ ਸਿੱਖਾਂ ਦੇ ਕਤਲ ਸ਼ੁਰੂ ਹੋ ਗਏ ਨੇ। ਭਾਈ ਗੁਰਪ੍ਰੀਤ ਸਿੰਘ ਹਰੀਨੌਂ ਦੀ ਅਰਦਾਸ ਵਿੱਚ ਸ਼ਾਮਲ ਖਾਲਸਾ ਪੰਥ ਫਤਿਹ ਪ੍ਰਵਾਨ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥ ਦੀਆਂ ਸਾਰੀਆਂ ਜਥੇਬੰਦੀਆਂ, ਧਾਰਮਿਕ, ਰਾਜਨੀਤਿਕ ਲੀਡਰ ਇੱਥੇ ਬੈਠੇ ਹੋਏ ਨੇ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ। ਮੈਂ ਦੋ ਹੀ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ, ਦੋ ਤਿੰਨ। ਤਕਰੀਬਨ 10-12 ਸਾਲ ਪਹਿਲੇ ਮੈਨੂੰ ਜਿਹੜੇ ਕਸ਼ਮੀਰ ਦੇ ਹੁਰੀਅਤ ਕਾਨਫਰੰਸ ਦੇ ਵੱਡੇ ਲੀਡਰ ਨੇ ਗਿਲਾਨੀ ਸਾਹਿਬ, ਉਹ ਮਿਲੇ ਸੀ। ਉਹਨਾਂ ਨੇ ਮੈਨੂੰ ਕਿਹਾ ਕਿ ਜਦੋਂ ਤੱਕ ਕਸ਼ਮੀਰ ਦੀ ਆਜ਼ਾਦੀ ਦੀ ਕਮਾਂਡ ਸਾਡੇ ਹੱਥ ਵਿੱਚ ਸੀ ਅਸੀਂ ਸਿੱਖਾਂ ਤੇ ਕਿਸੇ ਦੇ ਆਂਚ ਨਹੀਂ ਆਉਣ ਦਿੱਤੀ, ਇੱਥੇ ਕੋਈ ਮਿਨੋਰਿਟੀ ਸ਼ਿਫਟ ਨਹੀਂ ਕੀਤੀ। ਜਦੋਂ ਇਹ ਕਮਾਂਡ ਬੇਲਗਾਮ ਮੁੰਡਿਆਂ ਕੋਲ ਚਲੇ ਗਈ ਹੈ ਤੇ ਮੂਵਮੈਂਟ ਫੇਲ ਹੋਣ ਵਾਲੇ ਪਾਸੇ ਤੁਰਨੀ ਸ਼ੁਰੂ ਹੋ ਗਈ ਹੈ। ਤੇ ਅੱਜ ਜਿਹੜੀ ਪੰਥ ਦੀ ਵਾਗਡੋਰ ਹੈ ਉਹ ਐਸੇ ਬੇਕਾਬੂ ਮੁੰਡਿਆਂ ਕੋਲ ਚਲੇ ਗਈ ਹੈ ਜਿਹੜੇ ਫੇਸਬੁੱਕ ਦੇ ਮੁੱਦੇ ਉੱਪਰ ਕਦੇ ਤੇ ਅਜਨਾਲੇ ਦੇ ਵਿੱਚ ਕਿਡਨੈਪਿੰਗ ਕਰਦੇ ਨੇ ਤੇ ਕਦੇ ਉਹ ਕਤਲ ਕਰਦੇ ਨੇ। ਸੋ ਅੱਜ ਜਿਹੜੀ ਅਸੀਂ 1947 ਤੋਂ ਲੈ ਕੇ ਹੁਣ ਤੱਕ ਸਟੇਟ ਨਾਲ ਲੜਾਈ ਲੜ ਰਹੇ ਹਾਂ ਤੇ ਅੱਜ ਜਿਹੜੀ ਆਪ ਦੀ ਦਾੜੀ ਹੈ ਉਹ ਅਸੀਂ ਇੰਡੀਅਨ ਸਟੇਟ ਨੂੰ ਆਪ ਫੜਾਉਣ ਨੂੰ ਫਿਰਦੇ ਹਾਂ ਕਿ ਅਸੀਂ ਸਟੇਟ ਕੋਲ ਇਨਸਾਫ ਕਿਵੇਂ ਲੈ ਸਕਦੇ ਹਾਂ। ਸੋ ਇਸ ਸਟੇਜ ਤੇ ਬੈਠੇ ਹੋਏ ਸਾਰੇ ਪੰਥਕ ਆਗੂਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ 1984 ਤੋਂ ਬਾਅਦ 2015 ਚ ਜਦੋਂ ਆਪਾਂ ਸਰਬੱਤ ਖਾਲਸਾ ਕੀਤਾ ਸੀ ਤਾਂ ਉਦੋਂ ਸਾਡਾ ਮੁੱਦਾ ਸੀ ਕਿ 1984 ਦੇ ਵਿੱਚ ਅਕਾਲ ਤਖਤ ਸਾਹਿਬ ਟੈਟਰੀ ਹੋ ਗਿਆ, 40-50 ਹਜ਼ਾਰ ਸਿੱਖਾਂ ਦੀ ਲਾਈਵ ਵਾਰਨਿੰਗ ਹੋਈ ਹੈ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਨੇ। ਪਰ ਹੁਣ ਉਸ ਤੋਂ ਵੀ ਮਸਲਾ ਗੰਭੀਰ ਬਣ ਚੁੱਕਿਆ ਹੈ। ਕੈਨੇਡਾ ਅਕ੍ਰੋਸ ਦਾ ਬਾਰਡਰ, ਕੈਨੇਡਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਹੋਰ ਦੇਸ਼ਾਂ ਦੇ ਵਿੱਚ ਇੰਡੀਅਨ ਸਟੇਟ ਨੇ ਸਿੱਖਾਂ ਦੀ ਕਿਲਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਔਰ ਪਿਛਲੇ 75-76 ਸਾਲ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਦੁਨੀਆ ਦੀਆਂ ਜਿਹੜੀਆਂ ਸੁਪਰ ਪਾਵਰ ਨੇ USA, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ ਸਿੱਖਾਂ ਦੇ ਹੱਕ ਵਿੱਚ ਖੜਾ ਹੋ ਗਿਆ ਹੈ। ਅੱਜ ਜਿਹੜੀ ਇੰਡੀਅਨ ਸਟੇਟ ਹੈ ਉਹ ਇਹ ਨੈਰੇਟਿਵ ਦੇ ਰਹੀ ਹੈ ਕਿ ਜਿਹੜੇ ਪੰਜਾਬ ਦੇ ਮੁੰਡੇ ਨੇ ਉਹ ਗੈਂਗਸਟਰ ਨੇ। ਇਹ ਜਿਹੜਾ ਕੰਮ ਕਰਕੇ ਗੈਂਗਸਟਰਾਂ ਨਾਲ ਜਿਨ੍ਹਾਂ ਨੇ ਵੀ ਹਰੀਨੌਂ ਦਾ ਕਤਲ ਕੀਤਾ ਹੈ ਉਹਨਾਂ ਨੇ ਇੰਟਰਨੈਸ਼ਨਲ ਲੈਵਲ 'ਤੇ ਸਿੱਖਾਂ ਨੂੰ ਇਹ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਹੈ। ਤੇ ਮੈਂ ਇੱਥੇ ਪੰਥਕ ਲੀਡਰਸ਼ਿਪ ਨੂੰ ਕਹਿਣਾ ਚਾਹੁੰਦਾ ਕਿ ਇਸ ਵਿਸ਼ੇ ਦੇ ਉੱਪਰ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੋਲਕ ਦੀ ਲੜਾਈ ਤੇ ਲਗਾਤਾਰ ਬੋਲ ਰਹੇ ਨੇ ਕਿ ਗੋਲਕ ਇਸ ਧਿਰ ਨੂੰ ਨਹੀਂ ਦੇਣੀ, ਇਸ ਧਿਰ ਨੂੰ ਦੇਣੀ ਹੈ। ਹੁਣ ਇੰਟਰਨੈਸ਼ਨਲ ਲੈਵਲ 'ਤੇ ਸਿੱਖਾਂ ਦੀ ਜਿਹੜੀ ਟਾਰਗੇਟ ਕਿਲਿੰਗ ਹੈ ਬਹੁਤ ਵੱਡਾ ਮਸਲਾ ਹੈ। ਉਹਦੇ ਨਾਲ ਇਹ ਨਵਾਂ ਕੰਮ ਸ਼ੁਰੂ ਹੋ ਗਿਆ ਹੈ ਕਿ ਜਿਵੇਂ ਪੂਲਾ ਕੈਟ ਸਿੱਖਾਂ ਨੂੰ ਮਾਰਦਾ ਸੀ, ਅੱਜ ਉਸੇ ਤਰ੍ਹਾਂ ਦੇ ਸਿੱਖਾਂ ਦੇ ਕਤਲ ਸ਼ੁਰੂ ਹੋ ਗਏ ਨੇ। ਸਿੱਖ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ, ਜਿਹੜੀ ਇਸ ਸਟੇਜ ਤੇ ਇਕੱਠੇ ਹੋ ਕੇ ਜਿਹੜਾ ਇਹ ਫੈਸਲਾ ਕਰਨ ਕਿ ਇਸ ਕਿਸਮ ਦੇ ਜਿਹੜੇ ਬੰਦੇ ਨੇ ਉਹ ਕੌਣ ਹੈਗੇ ਨੇ, ਉਹਨਾਂ ਨੂੰ ਪੰਥ ਚੋਂ ਚੱਲਦਾ ਕਰਨਾ ਚਾਹੀਦਾ ਹੈ। ਤੇ ਭਾਈ ਪਰਮਜੀਤ ਸਿੰਘ ਭਿਓਰਾ ਜਿਹੜੇ ਬਰੈਲ ਜੇਲ੍ਹ 'ਚ ਬੇਅੰਤ ਸਿੰਘ ਕਤਲ ਕੇਸ ਨਜ਼ਰਬੰਦ ਨੇ, ਮੈਂ ਉਹਨਾਂ ਦਾ ਤੁਹਾਨੂੰ ਮੈਸੇਜ ਦੇਣਾ ਚਾਹੁੰਦਾ। ਉਹਨਾਂ ਨੇ ਮੈਨੂੰ ਕਿਹਾ ਕਿ ਜਿਹੜੀ ਸੰਘਰਸ਼ ਹੁੰਦਾ ਹੈ ਉਹ ਦੋ ਤਰੀਕਿਆਂ ਨਾਲ ਹੁੰਦਾ ਹੈ, ਇੱਕ ਡੈਮੋਕ੍ਰੈਟਿਕ ਢੰਗ ਹੈ, ਇੱਕ ਆਰਮਡ ਸਟਰਗਲ ਹੈ। ਅਸੀਂ ਆਰਮਡ ਸਟਰਗਲ ਕੀਤੀ ਹੈ ਤੇ ਜਿਹੜਾ ਗੈਂਗਸਟਰ ਹੈ ਅਸੀਂ ਐਂਟੀ ਨੈਸ਼ਨਲ ਹੈ, ਅਸੀਂ ਸਟੇਟ ਦੇ ਖਿਲਾਫ ਲੜ ਰਹੇ ਹਾਂ। ਪਰ ਜਿਹੜਾ ਗੈਂਗਸਟਰ ਹੁੰਦਾ ਹੈ ਉਹਦਾ ਕੰਮ ਹੁੰਦਾ ਹੈ ਫਰੌਤੀ ਲੈਣਾ, ਬੰਦਾ ਮਾਰਨਾ, ਨਸ਼ਾ ਵੇਚਣਾ, ਹਥਿਆਰਾਂ ਦਾ ਕਾਰੋਬਾਰ ਕਰਨਾ ਹੈ।
ਤੇ ਜਿਹੜੀ ਸਾਡੀ ਆਰਮਡ ਸਟਰਗਲ ਹੈ, ਜਿਹੜੀ ਸਾਡੀ ਇਹ ਮੂਵਮੈਂਟ ਹੈ ਖਾੜਕੂਆਂ ਦੀ, ਅਸੀਂ ਕਦੇ ਵੀ ਐਡੇ ਲੰਬੇ ਸਮੇਂ ਮਿਲੀਟੈਂਟ ਮੂਵਮੈਂਟ ਦੇ ਵਿੱਚ ਅਸੀਂ ਗੈਂਗਸਟਰਸ ਨੂੰ ਕੋਈ ਜਗ੍ਹਾ ਨਹੀਂ ਦਿੱਤੀ ਹੈਗੀ। ਜਿਹੜੇ ਲੋਕ ਇਸ ਕਿਸਮ ਦੇ ਗੈਂਗਸਟਰ ਜਿਹੜੇ ਨੇ ਆਪਦੇ ਆਪ ਨੂੰ ਖਾੜਕੂ ਬਣਨ ਦੀ ਪੰਥ ਪ੍ਰਸਤ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਸਾਵਧਾਨ ਹੋ ਜਾਣ, ਉਹਨਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ। ਤੇ ਮੈਂ ਭਾਈ ਪਰਮਜੀਤ ਸਿੰਘ ਪਿਓਰੇ ਵੱਲੋਂ ਆਪਣੇ ਵੱਲੋਂ ਬੀਇੰਗ ਲਾਇਰ ਯਕੀਨ ਦਿਵਾਉਣਾ ਹੈ ਕਿ ਜਦੋਂ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਹੈ, ਅਸੀਂ ਇਹਨਾਂ ਦੇ ਨਾਲ ਹੈ। ਤੇ ਅਸੀਂ ਜਿਹੜੇ ਕੋਈ ਥ੍ਰੈਟ ਕਰਦੇ ਨੇ ਇਹਨਾਂ ਦਾ ਸਾਨੂੰ ਕੋਈ ਡਰ ਨਹੀਂ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।